ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਇੱਕ ਹੋਰ ਮੰਦਭਾਗੀ ਘਟਨਾ ਦੀ। ਇੱਕ ਬੱਕਰੀਆਂ ਚਰਾ ਰਹੀ ਸੀ ਬਾਲੜੀ, ਤੇ ਉਹਦੇ ਨਾਲ ਗੈਂਗਰੇਪ ਹੋ ਗਿਆ। ਇਸ ਤੋਂ ਵੀ ਅਗਲੀ ਗੱਲ ਕਿ ਉਸ ਬੱਚੀ ਨੂੰ ਕਤਲ ਕਰ ਦਿੱਤਾ ਗਿਆ ਤੇ ਫਿਰ ਉਸ ਨੂੰ ਸਾੜ ਦਿੱਤਾ ਗਿਆ। ਜੀ ਪ੍ਰਵੀਨ ਜੀ, ਮਤਲਬ ਅਸੀਂ ਕਿਸ ਸਮਾਜ 'ਚ ਜੀ ਰਹੇ ਹਾਂ ਜੀ। ਜੀ ਜੀ ਅਸੀਂ ਕਹਿੰਦੇ ਹਾਂ ਅਸੀਂ ਬਹੁਤ ਗਿਆਨਵਾਨ ਹੋ ਗਏ, ਬਹੁਤ ਪੜ੍ਹੇ ਲਿਖੇ ਹੋ ਗਏ, ਬਹੁਤ ਧਾਰਮਿਕ ਆ, ਅਸੀਂ ਬਹੁਤ ਗੁਰੂ ਘਰ ਜਾਂਦੇ ਹਾਂ, ਬਹੁਤ ਮੰਦਰ ਮਸੀਤ ਜਾਂਦੇ ਹਾਂ, ਬਹੁਤ ਅਸੀਂ ਮਤਲਬ ਡੇਰਿਆਂ ਨੂੰ ਮੰਨਦੇ ਹਾਂ ਜੀ, ਬਾਬਿਆਂ ਨੂੰ ਮੰਨਦੇ ਹਾਂ। ਆਹ ਜੀ ਕਿਹੜਾ ਗਿਆਨ ਹੈ ਜਿਹੜਾ ਤੁਹਾਨੂੰ ਇਹ ਸਿਖਾਉਂਦਾ ਕਿ ਹਾਂ ਭਾਈ ਬਾਲੜੀ ਨੂੰ ਮਤਲਬ ਖੇਤਾਂ 'ਚ ਕੰਮ ਕਰਦੀ ਨੂੰ, ਬੱਕਰੀਆਂ ਚਰਾਉਂਦੀ ਨੂੰ ਚੱਕ ਲਓ ਤੇ ਉਹਦੇ ਨਾਲ ਕਰਤੂਤ ਕਰੋ, ਉਸ ਤੋਂ ਬਾਅਦ ਉਹਦੀ ਜਾਨ ਲਓ, ਜਾਨ ਲੈਣ ਤੋਂ ਬਾਅਦ ਉਹਨੂੰ ਸਾੜ ਦਿਓ। ਤੇ ਇਹ ਬਾਰ-ਬਾਰ ਜਦੋਂ ਇਹ ਜਿਹੀਆਂ ਘਟਨਾ ਵਾਪਰਦੀਆਂ, ਇਹਦੇ ਨਾਲ ਕਹਿੰਦੇ ਇੱਕ ਵਾਰ ਫਿਰ ਤੰਦੂਰ ਕਾਂਡ ਯਾਦ ਆਉਂਦਾ, ਜਾਂ ਉਹ ਦਿੱਲੀ ਦੇ ਵਿੱਚ ਜੋ ਬੱਸ ਵਾਲਾ ਕਾਂਡ ਸੀਗਾ ਉਹ ਲੋਕਾਂ ਦੇ ਜ਼ਿਹਨ 'ਚ ਫਿਰ ਆਉਂਦਾ। ਸੋ ਇਹ ਸਾਰਾ ਕੁਝ ਨਿਰਭੈ ਕਾਂਡ ਹੈ ਨਾ, ਸੋ ਉਹ ਸਾਰਾ ਕੁਝ ਲੋਕਾਂ ਨੂੰ ਮੁੜ ਕੇ ਯਾਦ ਆਉਂਦੀਆਂ ਉਹ ਕਹਾਣੀਆਂ। ਤੇ ਅਸੀਂ ਕਿਹੜੀ ਘਟਨਾ ਤੋਂ ਫਿਰ ਸਿੱਖਿਆ? ਬਿਲਕੁਲ ਜੀ। ਇਹ 16 ਸਾਲ ਦੀ ਇੱਕ ਬਾਲੜੀ ਆ। ਹਰ ਰੋਜ਼ ਜਿਵੇਂ ਰੂਟੀਨ 'ਚੋਂ ਜਾਂਦੀ ਸੀ ਉਵੇਂ ਹੀ ਆਪਣੇ ਘਰੋਂ ਬੱਕਰੀਆਂ ਲੈ ਕੇ ਉਹ ਖੇਤਾਂ ਨੂੰ ਜਾਂਦੀ ਆ। ਠੀਕ ਹੈ। ਬੱਕਰੀਆਂ ਨੂੰ ਚਰਾਉਂਦੀ ਆ। ਬੱਕਰੀਆਂ ਨੂੰ ਚਰਾਉਣ ਦੌਰਾਨ ਸ਼ਾਮ ਨੂੰ ਦਿਨ ਢਲਣ ਤੋਂ ਪਹਿਲਾਂ 3 ਵਜੇ ਬੱਕਰੀਆਂ ਘਰੇ ਮੁੜ ਆਉਂਦੀਆਂ। ਠੀਕ ਹੈ ਜੀ। ਪਰ ਉਹ ਕੁੜੀ ਨਹੀਂ ਮੁੜਦੀ। ਉੱਥੋਂ ਭਾਲ ਸ਼ੁਰੂ ਹੁੰਦੀ ਆ। ਜਦੋਂ ਕੁੜੀ ਘਰੇ ਨਹੀਂ ਮੁੜਦੀ, ਇਹ ਪੰਜਾਬ ਦੇ ਨਾਲ ਲੱਗਦੇ ਗਵਾਂਢੀ ਸੂਬੇ ਹਰਿਆਣੇ ਦੀ ਘਟਨਾ ਜੀ। ਠੀਕ ਹੈ। ਰਾਜਸਥਾਨ ਦੇ ਭੀਲਵਾੜਾ ਖੇਤਰ ਹੈ, ਭੀਲਵਾੜਾ ਖੇਤਰ ਦੇ ਵਿੱਚ ਇਹ ਘਟਨਾ ਵਾਪਰਦੀ ਹੈ, ਜਿੱਥੇ 4 ਮਤਲਬ ਕਿ ਦਰਿੰਦੇ ਕਹਿ ਲਈਏ, ਹਬਸ਼ੀ ਕਹਿ ਲਈਏ ਨਾ, ਬੰਦੇ ਵੀ ਕਹਿ ਨਹੀਂ ਸਕਦੇ ਉਹਨਾਂ ਨੂੰ ਤਾਂ। ਸੋ ਇਸ ਲਈ ਕਹਿੰਦੇ ਜੀ ਕਿ ਉਹ ਕੁੜੀ ਜਦੋਂ ਘਰੇ ਨਹੀਂ ਮੁੜਦੀ ਤਾਂ ਘਰ ਦੇ ਭਾਲ ਸ਼ੁਰੂ ਕਰਦੇ ਆ। ਉਹਦਾ ਭਰਾ, ਉਹਦੇ ਪਰਿਵਾਰ, ਮਹੱਲੇ ਵਾਲੇ ਜਦੋਂ ਭਾਲ ਸ਼ੁਰੂ ਕਰਦੇ ਆ ਤਾਂ ਖੇਤਾਂ ਵੱਲ ਨੂੰ ਜਾਂਦੇ ਆ, ਤਾਂ ਰਾਹ 'ਚ ਇੱਕ ਥਾਂ ਤੋਂ ਉਹਨਾਂ ਨੂੰ ਇੱਕ ਚੱਪਲ ਮਿਲਦੀ ਆ। ਠੀਕ ਹੈ। ਤੇ ਜਦੋਂ ਚੱਪਲ ਤੋਂ ਤਲਾਸ਼ ਸ਼ੁਰੂ ਹੁੰਦੀ ਆ ਤਾਂ ਜਦੋਂ ਖੇਤਾਂ 'ਚ ਜਾਂਦੇ ਆ, ਇਹਨਾਂ ਦੇ ਖੇਤਾਂ ਦੇ ਵਿੱਚ ਪ੍ਰਵੀਨ ਜੀ ਨਾ ਭੱਠੀਆਂ ਲੱਗੀਆਂ ਨੇ ਕੋਲਾ ਬਣਾਉਣ ਵਾਲੀਆਂ। ਠੀਕ ਹੈ। ਉਹ ਲੱਕੜ ਸਾੜ ਕੇ ਕਰਕੇ ਉਹਨੂੰ ਕੋਲਾ ਬਣਾ ਕੇ ਇਹ ਵੇਚਣ ਦਾ ਕੰਮ ਕਰਦੇ ਨੇ। ਹਾਂਜੀ ਹਾਂਜੀ ਹਾਂਜੀ। ਸੋ ਰਾਤ ਨੂੰ 10 ਵਜੇ ਤੱਕ ਜਦੋਂ ਕਿਤੋਂ ਉਹਦਾ ਪਤਾ ਨਹੀਂ ਲੱਗਦਾ, ਫਿਰ ਉਹ ਉੱਥੇ ਪਹੁੰਚਦੇ ਨੇ ਤੇ ਉਹ ਭੱਠੀ, ਉਹਨਾਂ ਭੱਠੀਆਂ 'ਚੋਂ ਬਾਕੀ ਭੱਠੀਆਂ ਬੰਦ ਪਈ ਨੇ, ਇੱਕ ਭੱਠੀ ਸੁਲਗ ਰਹੀ ਹੁੰਦੀ ਆ। ਜੀ ਜੀ। ਤੇ ਉਹ ਭੱਠੀ ਨੂੰ ਜਦੋਂ ਫਰੋਲਦੇ ਨੇ, ਉਹ 'ਚੋਂ ਕੋਲਾ ਕੱਢ ਕੇ ਬਾਹਰ ਦੇਖਦੇ ਤਾਂ ਕੋਲੇ ਦੇ ਵਿੱਚ ਉਹ ਹੱਡੀਆਂ ਤੇ ਉਸ ਬਾਲੜੀ ਦਾ ਇੱਕ ਕੜਾ ਲੱਭ ਜਾਂਦਾ। ਜੀ। ਫਿਰ ਜਿੱਥੋਂ ਪਰਤ ਦਰ ਪਰਤ ਖੁੱਲਦਿਆਂ ਪਤਾ ਲੱਗਦੀ ਆ ਕਿ ਭਾਈ 1 ਨਹੀਂ, 2 ਨਹੀਂ, 3 ਨਹੀਂ, 4 ਜਣਿਆਂ ਨੇ ਇਸ ਬੱਚੀ ਨਾਲ ਪਹਿਲਾਂ ਗੈਂਗਰੇਪ ਕੀਤਾ, ਸਮੂਹਕ ਬਲਾਤਕਾਰ ਕੀਤਾ, ਉਸ ਨਾਲ ਜਬਰ ਜਨਾਹ ਕੀਤਾ, ਤੇ ਇੱਥੇ ਵੀ ਨਹੀਂ ਰੁਕੇ। ਫਿਰ ਉਹਦੀ ਜਾਨ ਲਈ, ਉਹਨੂੰ ਮਾਰਿਆ, ਕਤਲ ਕੀਤਾ। ਕਤਲ ਕਰਨ ਤੋਂ ਬਾਅਦ ਉਹਨੂੰ ਭੱਠੀ ਬਾਲ ਕੇ ਉਹ 'ਚ ਸਾੜਿਆ। ਆਪਣੇ ਹੀ ਖੇਤਾਂ ਦੇ ਵਿੱਚ ਉਹਦੀ ਕਬਰ ਬਣ ਗਈ, ਜਿੱਥੇ ਉਹ ਬੱਕਰੀਆਂ ਚਰਾਉਣ ਗਈਆਂ ਸੀ। ਪਰ ਬੱਕਰੀਆਂ ਵਾਪਸ ਮੁੜ ਆਈਆਂ, ਪਰ ਉਹ ਧੀ ਮੁੜੀ ਨਹੀਂ। ਉਹਦਾ ਭਰਾ ਦੱਸ ਰਿਹਾ, ਕਹਿੰਦਾ 8 ਵਜੇ ਸਵੇਰੇ ਘਰੋਂ ਨਿਕਲੀ ਸੀ, 3 ਵਜੇ ਬੱਕਰੀਆਂ ਆਈਆਂ ਤੇ 10 ਵਜੇ ਤੋਂ ਬਾਅਦ ਸਾਨੂੰ ਜਾ ਕੇ ਪਤਾ ਲੱਗਿਆ ਕਿ ਉਹਦੇ ਨਾਲ ਇਹ ਕਾਰਾ ਵਾਪਰ ਗਿਆ। ਪੁਲਿਸ ਲੱਭ ਰਹੀ ਹੈ ਜੀ, ਭਾਲ ਹੈ ਜੀ, ਫੜ ਲਾਂਗੇ ਜੀ, ਕਾਰਵਾਈ ਹੋ ਜੂ, ਪਰ ਗਿਆ ਜੀ ਨਹੀਂ ਮੁੜਨਾ ਤੇ ਪਰਿਵਾਰ ਸਾਰੀ ਉਮਰ ਉੱਠਣ ਜੋਗਾ ਨਹੀਂ ਰਹਿਣਾ। ਸੋ ਇਹ ਅਸੀਂ ਮਤਲਬ ਮੈਂ ਕਹਿੰਦਾ ਕਿ ਮੁੰਡੇ ਕਿਹੜੇ ਘਰਾਂ ਚੋਂ ਆਉਂਦੇ ਆ ਪ੍ਰਵੀਨ ਜੀ? ਇਹ ਕੋਈ ਵੱਖਰੀ ਦੁਨੀਆ ਤੋਂ ਆਉਂਦੇ ਆ? ਨਹੀਂ, ਬਿਲਕੁਲ ਆਪਣੇ ਘਰਾਂ ਚੋਂ ਆਉਂਦੇ ਆ। ਜੇ ਤੁਸੀਂ ਕੁੜੀ ਨੂੰ ਟੋਕਦੇ ਹੋ ਕਿ ਬਾਹਰ ਐਂ ਜਾਣਾ, ਐਂ ਖਾਣਾ, ਐਂ ਪੈਣਾ, ਐਂ ਉੱਠਣਾ, ਤਾਂ ਮੁੰਡਿਆਂ ਨੂੰ ਕਿਉਂ ਨਹੀਂ ਸਮਝਾ ਲੈਂਦੇ ਭਾਈ? ਸੋ ਇਸ ਦਾ ਮਤਲਬ ਕਿ ਸਾਡੀ ਕਿਤੇ ਘਰ ਦੇ ਵਿੱਚ ਜਿਹੜੀ ਪਰਿਵਾਰਕ ਉਸ ਨੂੰ ਸੁਚੇਤ ਦੇਣੀ ਹੈ, ਸਮਝ ਦੇਣੀ ਹੈ ਨਾ, ਉਹਨੂੰ ਕਿ ਪਰਿਵਾਰ 'ਚ ਔਰਤਾਂ ਨਾਲ ਵਿਚਰਨਾ ਸਿਖਾਉਣਾ, ਉੱਥੇ ਕਮੀ ਹੈ? ਜਾਂ ਇਹ ਕੋਈ ਵੱਖਰੀ ਤਰ੍ਹਾਂ ਦਾ ਇਹਦੇ ਵਿੱਚ ਫਿਲਮ ਦਾ, ਗਾਣਿਆਂ ਦਾ, ਗੀਤਾਂ ਦਾ, ਸੋਸ਼ਲ ਮੀਡੀਆ ਦਾ, ਨੈਟ ਦਾ ਕੋਈ ਉਹਦਾ ਯੋਗਦਾਨ ਹੈ? ਜਾਂ ਸਾਨੂੰ ਮੁੜ ਕੇ ਕਿਤਾਬਾਂ ਕਨੀ ਨੂੰ ਮੁੜਨਾ ਪਊਗਾ ਜੇ ਸਮਾਜ ਨੂੰ ਸੁਧਾਰਨਾ? ਕੋਈ ਉਹਦਾ ਹਿੱਲਾ ਕੋਈ ਕਰੂਗਾ? ਜਾਂ ਰਾਜਨੀਤਿਕ ਲੀਡਰਾਂ ਨੂੰ ਸਵੈ ਵੋਟਾਂ ਤੋਂ ਕੋਈ ਕੰਮ ਨਹੀਂ ਤੇ ਉਹਦੇ ਬਾਵਜੂਦ ਇਹ ਵਰਤਾਰਾ? ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਰਾਜਸਥਾਨ ਦੇ ਭੀਲਵਾੜਾ 'ਚ ਵਾਪਰੀ ਹੈ। 16 ਸਾਲ ਦੀ ਬਾਲੜੀ ਬੱਕਰੀਆਂ ਚਰਾਉਣ ਗਈ ਸੀ ਤੇ ਲਾਸ਼ ਵੀ ਨਹੀਂ ਮਿਲੀ, ਹੈ ਨਾ, ਹੱਡੀਆਂ ਦੇ ਰੂਪ 'ਚ, ਕੜੇ ਦੇ ਰੂਪ 'ਚ ਘਰ ਦੇ ਸਮੇਟ ਕੇ ਲਿਆਏ ਨੇ ਜੀ। NCRB ਦੇ ਅੰਕੜਿਆਂ ਦੇ ਮੁਤਾਬਕ ਸ਼ਰਮਾ ਜੀ, ਹਰ ਮਿੰਟ ਦੇ ਵਿੱਚ ਪੂਰੇ ਦੇਸ਼ ਦੇ ਵਿੱਚ 86 ਔਰਤਾਂ ਨੂੰ ਜ਼ਬਰ ਦਾ ਸਾਹਮਣਾ ਕਰਨਾ ਪੈਂਦਾ। ਭੱਦੀਆਂ ਟਿੱਪਣੀਆਂ, ਸਰੀਰ ਗਲਤ ਤਰੀਕੇ ਨਾਲ ਛੂਹਣਾ, ਅੱਖਾਂ ਨਾਲ ਡਰਾਉਣਾ, ਟੀਜ਼ਿੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਔਰਤਾਂ ਨੇ ਜਿਹੜੀਆਂ ਕਿ ਇਹਨਾਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਹਾਂਜੀ, ਇਹਨਾਂ ਚੀਜ਼ਾਂ ਤੋਂ ਗੁਜ਼ਰ ਕੇ ਲੰਘਣਾ ਪੈਂਦਾ ਉਹਨਾਂ ਨੂੰ। ਪਰ ਬਾਵਜੂਦ ਇਸ ਦੇ ਵੱਡੇ ਵੱਡੇ ਭਾਸ਼ਣ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੂਮਨ ਇੰਪਾਵਰਮੈਂਟ ਤੇ ਦਿੰਦੇ ਆ, ਪਰ ਦੇਸ਼ ਦੇ ਵਿੱਚ ਕੀ ਹਾਲਾਤ ਨੇ ਹਾਲੇ ਤੱਕ? ਜਿਹੜੀ ਹੇਠਲੇ ਪੱਧਰ ਤੇ, ਜ਼ਮੀਨੀ ਪੱਧਰ ਤੇ ਹਾਲਾਤ ਨੇ, ਉਹ ਨਾ ਤਾਂ ਔਰਤ ਨੂੰ ਲੈ ਕੇ ਸੁਧਰੇ ਨੇ, ਨਾ ਦੇ ਡਰ ਦੇ ਨਾਲ ਹੀ ਸੁਧਰੇ।